2 ਸਾਲ ਅਸੀਂ ਲੇਬਰ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਛੱਡਤੀ ਸੀਗੀ। ਬੜਾ ਨਾ ਔਖਾ ਪੀਰੀਅਡ ਕੱਢਿਆ ਸੀ 2 ਸਾਲ ਜਿਹੜੇ ਸੀ ਨਾ ਉਹ ਵਾਲੇ, ਖਾਸ ਕਰ ਲੇਬਰ ਵਾਲੇ ਦਿਨਾਂ ਵਿੱਚ ਇੰਨੀ ਮੁਸ਼ਕਲ ਪੇਸ਼ ਆਉਂਦੀ ਸੀ ਨਾ। ਮਨੋ ਓਏ ਚਾਹ ਮੰਗਾ ਯਾਰ, ਹੈ ਜਲਦੀ ਕਰ। अस्सलाम वालेकुम, की हाल है मेरे वीरों का। उम्मीद करते हैं सारे वधिया हो गए। स्टार्ट करते हैं अज का नवा व्लॉग। ईद तो बाद ना अज असी पहले दिन आए हैं मॉर्निंग वॉक ते कब्रस्तान भी पहले दिन ही आए हैं। तो असी जाते पे सवेरे सवेरे मॉर्निंग वॉक ते वो पिछे मुंडे आते पे ਜਿਹੜੇ ਜਾਂਦੇ ਪਏ ਲੇਬਰ ਵਿੱਚ ਕਣਕ ਵੱਢਣ ਵਾਸਤੇ। ਕਦੀ ਅਸੀਂ ਵੀ ਜਾਂਦੇ ਹੁੰਦੇ ਸੀਗੇ। 2 ਸਾਲ ਅਸੀਂ ਲੇਬਰ ਕੀਤੀ ਹੈ ਅਤੇ ਉਸ ਤੋਂ ਬਾਅਦ ਫਿਰ ਛੱਡਤੀ ਸੀਗੀ। ਉਸ ਤੋਂ ਬਾਅਦ ਫਿਰ ਆਪਣਾ ਦੁਕਾਨ ਦਾ ਜਿਹੜਾ ਕੰਮ ਸੀ ਅਸੀਂ ਉਹ ਸ਼ੁਰੂ ਕਰ ਲਿਆ ਸੀਗਾ ਅਤੇ ਲੇਬਰ ਵਾਲਾ ਕੰਮ ਜਿਹੜਾ ਸੀ ਨਾ ਉਹ ਖ਼ਤਮ ਕਰਤਾ। ਲੇਬਰ ਵਾਲਾ ਕੰਮ ਆ ਨਾ ਜਿਹੜਾ ਬਹੁਤ ਔਖਾ ਵਾ। ਇਹਦੇ ਵਿੱਚ ਦਿਹਾੜੀ ਤਾਂ ਠੀਕ ਬਣ ਜਾਂਦੀ ਹੈ ਪਰ ਨਾ ਟਾਈਮਿੰਗ ਜਿਹੜੀ ਨਾ ਉਹ ਬਹੁਤ ਸਖਤ ਆ। ਹੁਣ ਸੁਬਾਹ ਜਾਂਦੇ ਪਏ ਆ, ਇਹਨਾਂ ਨੇ ਸ਼ਾਮੀ ਵਾਪਸ ਆਉਣਾ ਕਿਤੇ। ਹਜੇ ਮਸ਼ੀਨਾਂ ਨਹੀਂ ਚੱਲੀਆਂ ਹੈਗੀਆਂ। ਜਦੋਂ ਕਣਕਾਂ ਦੀ ਕਢਾਈ ਸ਼ੁਰੂ ਹੋ ਗਈ ਨਾ, ਨਿਕਲਣੀ ਸ਼ੁਰੂ ਹੋ ਗਈਆਂ, ਫਿਰ ਕੋਈ ਪਤਾ ਨਹੀਂ ਦਿਨ ਦਾ ਅਤੇ ਰਾਤ ਦਾ, ਕਿਹੜੇ ਟਾਈਮ ਜਾਣਾ ਅਤੇ ਕਿਹੜੇ ਟਾਈਮ ਆਉਣਾ, ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਜਿੰਨੇ ਦਿਨ ਫਿਰ ਮਸ਼ੀਨਾਂ ਚੱਲਣਗੀਆਂ ਅਤੇ ਲੇਬਰਾਂ ਸਮਝੋ ਵੀ ਨਾ ਪੱਕੀਆਂ ਜਾਗਦੀਆਂ ਹੀ ਰਹਿੰਦੀਆਂ। 2-3 ਘੰਟੇ ਰਾਤ ਵਿੱਚ ਜਾਂ ਦਿਨ ਵਿੱਚ ਇਹ ਨਹੀਂ ਪਤਾ ਕਿਹੜੇ ਟਾਈਮ ਮਿਲਣੇ ਆ ਸੌਣ ਵਾਸਤੇ। ਉਹ ਸੌਣਾ ਵਾ ਅਤੇ ਬਾਕੀ ਸਾਰਾ ਜਿਹੜਾ ਨਾ ਕੰਮ ਕਰਨਾ ਵਾ। ਇਨਸ਼ਾਅੱਲਾ ਸ਼ਹਿਰ ਵੀ ਜਾਵਾਂਗੇ। ਪਰਸੋਂ ਜਾਣਾ ਸੀ, ਪਰਸੋਂ ਅੱਖਾਂ ਖਰਾਬ ਹੋ ਗਈਆਂ ਸੀਗੀਆਂ। ਕੱਲ੍ਹ ਜਾਣਾ ਸੀ, ਕੱਲ੍ਹ ਮੌਸਮ ਇੰਨਾ ਖਰਾਬ ਸੀ, ਬਹੁਤ ਜ਼ਿਆਦਾ ਖਰਾਬ ਸੀ ਮੌਸਮ। ਇਸ ਤਰ੍ਹਾਂ ਸੀਗਾ ਵੀ ਹੁਣ ਬਾਰਿਸ਼ ਆਈ ਅਤੇ ਬਾਰਿਸ਼ ਕੀ ਸਾਨੂੰ ਲੱਗਦਾ ਸੀ ਵੀ ਨਾ ਐਨ ਆਊਗੀ ਜਿੱਦਾਂ ਦਾ ਬੱਦਲ ਆਇਆ ਸੀਗਾ। ਅਤੇ ਇਨਸ਼ਾਅੱਲਾ ਜਾਵਾਂਗੇ ਸ਼ਹਿਰ। ਸਾਡੇ ਨਾਲ ਜੁੜੇ ਰਹੋ। ਜਿਹੜੀ ਸਾਡੀ ਅੱਜ ਦੀ ਰੂਟੀਨ ਹੋਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਣਕ ਵੱਢਣ ਚੱਲੇ ਕਿਹਦੀ? ਉਹ ਜਿਹੜੇ ਆਉਂਦੇ ਪਏ ਬੰਦੇ ਵੀ ਤੁਹਾਡੇ ਨਾਲ ਆ? ਉਹ ਲੇਬਰ ਤੇ ਨਹੀਂ ਜਿਹਦੇ ਵਿੱਚ ਉਹ ਵੀ ਆ ਅਮੈਰ ਵੀ? ਅਮੈਰ ਵੀ ਵਿੱਚ ਹੀ ਤੁਹਾਡੇ? ਅਮੈਰ ਉਹਦੇ ਵਾਲਾ ਬਾਗੜੀ ਵਾਲਾ? ਨਹੀਂ ਉਹ ਨਹੀਂ ਵਿੱਚ? ਉਹਦੀ ਕੀ ਹਾਲ ਆ? ਠੀਕ ਲੱਗਦਾ ਨੀਗਾ ਠੀਕ ਤੂੰ ਜਿੱਦਾਂ ਠੀਕ ਕੀਤਾ ਨਾ ਇਹਨੇ। ਹਾਂ ਲੇਬਰ ਦੇ ਵਿੱਚ ਕੰਮ ਕਰਨ ਵਾਸਤੇ ਨਾ ਜਾਂ ਤਾਂ ਬੰਦੇ ਦੇ ਡੰਗਰ ਰੁੱਕਾ ਨਾ ਹੋਣ, ਜੇ ਹੋਣ ਤਾਂ ਫਿਰ ਇੱਕ ਅੱਧਾ ਬੰਦਾ ਪਿੱਛੇ ਹੋਵੇ ਜਿਹੜਾ ਡੰਗਰਾਂ ਨੂੰ ਪੱਠੇ ਪੁੱਠੇ ਪਾ ਸਕੇ। ਜਦੋਂ ਅਸੀਂ ਲੇਬਰ 'ਚ ਕੰਮ ਕਰਦੇ ਸੀਗੇ ਨਾ ਅਤੇ ਸਾਡੇ ਕੋਲ ਹੁਣ ਤਾਂ ਡੰਗਰ ਹੈਗੇ ਨਾ 3, ਉਦੋਂ ਸਾਡੇ ਕੋਲ ਡੰਗਰ ਵੀ 6-7 ਹੁੰਦੇ ਸੀਗੇ। ਟੋਕਾ ਮਸ਼ੀਨ ਵੀ ਆਪਣੀ ਨਹੀਂ ਸੀ ਹੁੰਦੀ। ਪੱਠੇ ਲਿਆਉਣੇ ਆ ਪਹਿਲੋਂ, ਲਿਆ ਕੇ ਅਤੇ ਫਿਰ ਅਦਰੀਸ ਕੀ ਹਵੇਲੀ 'ਚ ਕੁਤਰ ਕੇ ਲਿਆ ਕੇ ਫਿਰ ਆਪਣੀ ਹਵੇਲੀ 'ਚ ਸੁੱਟਣੇ ਆ ਅਤੇ ਫਿਰ ਡੰਗਰਾਂ ਨੂੰ ਪੱਠੇ ਪੈਣੇ ਆ। ਬੜਾ ਨਾ ਔਖਾ ਪੀਰੀਅਡ ਕੱਢਿਆ ਸੀ 2 ਸਾਲ ਜਿਹੜੇ ਸੀ ਨਾ ਉਹ ਵਾਲੇ, ਖਾਸ ਕਰ ਲੇਬਰ ਵਾਲੇ ਦਿਨਾਂ ਵਿੱਚ ਇੰਨੀ ਮੁਸ਼ਕਲ ਪੇਸ਼ ਆਉਂਦੀ ਸੀ ਨਾ, ਕਿਉਂਕਿ ਲੇਬਰ ਵਾਲਿਆਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਪੱਠੇ ਲਿਆਉਣ ਦਾ ਅਤੇ ਅਸੀਂ ਇਹਦੇ ਵਿੱਚ ਹੀ ਟਾਈਮ ਕੱਢਣਾ ਹੁੰਦਾ ਸੀਗਾ। ਜਿੱਦਾਂ ਹੁਣ ਸਵੇਰੇ ਜਾਂਦੇ ਪਏ ਆ, ਇਸ ਤੋਂ ਪਹਿਲਾਂ ਜਾ ਕੇ ਅਸੀਂ ਪੱਠੇ ਲਿਆਉਂਦੇ ਸੀਗੇ ਜਾਂ ਫਿਰ ਅਸੀਂ ਹੁੰਦੇ ਸੀਗੇ ਤੂੜੀ ਵਾਲੀ ਲੇਬਰ ਦੇ ਵਿੱਚ। ਜ਼ਿਆਦਾਤਰ ਅਸੀਂ ਉਹਦੇ ਵਿੱਚ ਹੀ ਰਹੇ ਹਾਂ। ਤੂੜੀ ਵਾਲੀ ਲੇਬਰ ਦੇ ਵਿੱਚ ਨਾ ਫਿਰ ਦੁਪਹਿਰੇ ਟਾਈਮ ਮਿਲਦਾ ਸੀਗਾ ਤਕਰੀਬਨ 2-3 ਘੰਟੇ। ਬਾਕੀ ਜਿਹੜੇ ਮੇਰੇ ਨਾਲ ਲੇਬਰ ਵਾਲੇ ਹੁੰਦੇ ਸੀ ਉਹ ਰੈਸਟ ਕਰਦੇ ਸੀਗੇ ਅਤੇ ਅਸੀਂ ਜਾ ਕੇ ਨਾ ਪੱਠੇ ਲਿਆਉਂਦੇ ਸੀ। ਉਹਦੇ ਵਿੱਚ ਪੱਠੇ ਲਿਆਉਣੇ, ਲਿਆ ਕੇ ਅਦਰੀਸ ਕੀ ਹਵੇਲੀ 'ਚ ਕੁਤਰਨੇ, ਫਿਰ ਲਿਆ ਕੇ ਆਪਣੀ ਹਵੇਲੀ 'ਚ ਸਿੱਟਣੇ ਅਤੇ ਫਿਰ ਜਾਣਾ ਆਪਣਾ ਮੁੜ ਕੇ ਕੰਮ ਦੇ ਉੱਤੇ। ਆਹ ਜਿਹੜੇ ਮੁੰਡੇ ਵੀ ਸਾਨੂੰ ਮਿਲੇ ਆ ਨਾ, ਇਹ ਤਕਰੀਬਨ ਮਿੱਲਾਂ ਵਿੱਚ ਕੰਮ ਕਰਦੇ ਆ ਅਤੇ ਅੱਜ ਕੱਲ੍ਹ ਆਏ ਹੋਏ ਛੁੱਟੀ, ਸਾਲ ਦੇ ਆਪਣੇ ਨੂੰ ਦਾਣੇ ਬਣਾ ਲੈਣਗੇ। ਇਹਨਾਂ ਦੇ ਡੰਗਰ ਸ਼ੰਗਰ ਹੈ ਨਹੀਂ ਗੇ। 2 ਘੰਟੇ ਹੋ ਗਏ ਤੇਰੇ ਇੰਤਜ਼ਾਰ 'ਚ ਬੈਠਾ ਮੈਂ। ਲੋਕ ਵੀ ਮੇਰੇ ਹੱਥ ਕਿਹਦਾ ਇੰਤਜ਼ਾਰ ਕਰਦਾ ਪਿਆ? बड़े लोग का नाम ਲੋਕ ਵੀ ਮੇਰੇ ਹੱਥ ਕਿਹਦਾ ਇੰਤਜ਼ਾਰ ਕਰਦਾ ਪਿਆ? बड़े लोग का कहते इंतजार हो रही है। बोतल कल ही पी गया, ਓ पता नहीं रात की किसी गरीब की पड़ी होड़ी। ਤੈਨੂੰ ਪਤਾ ਬੋਤਲ ਨਾ ਪੀਂਦੇ ਨਹੀਂ ਹੈਗਾ। चल ਰਾਣਾ ਆਹ ਕਿਹੜਾ ਕੰਮ ਆ ਯਾਰ? ਆ ਕੀ ਚੁੱਕ ਲਿਆ ਹੁਣ? यार यो पतीला जिसमें 3-4 किलो पक जाए चौल, इतने तो कभी जिंदगी में नहीं ਇਹ पका। ਕੀ ਕਰਨਾ? ਵਾਪਸ ਕਰਨਾ? कोई दे आना भी काम अपना वापस ले लो। ਕਿਹਦਾ ਹੋਇਆ ਦੁਕਾਨ ਵਾਲਿਆਂ ਨੇ? नहीं ਹਾਂ पता नहीं कहता बात साडा तो कोई ਸ਼ਾਬਾਸ਼। हमने चाहिए जो पाइया के चौल पक जाए, ज्यादा नहीं कह दिए, ਹਾਂ ਜ਼ਿਆਦਾ अध कपा ਅੱਧ बाबा। ਚੱਲ ਬਹਿ ਜਾ, ਚੱਲਦੇ ਆ। ਮੈਂ ਵੀਡੀਓ ਚੜਾ ਲਵਾਂ ਉਦੋਂ। सुभान अल्लाह। ਰਾਣਾ ਸਾਹਿਬ ਚਲੀਏ? चल ਚੱਲ ਚੱਕ ਸਮਾਨ। ਸਾਰੀ ਰੋਜ਼ੀ ਰੋਟੀ ਥੱਲੇ ਸਿੱਟ ਗਈ ਸਾਡੀ। ਅਸਲਾਮ ਵਾਲੇਕੁਮ। ਕਿੱਧਰ ਗਿਆ? ਫੈਸਲਾਬਾਦ ਤੈਨੂੰ ਲੈ ਗਿਆ ਨਾ? मैंने की करना है। ਹਾਂ ਕਰੀ ਯਾਰ ਤੋਲੀ ਕਬਾੜ। 1 मिनट चुप। 1 ਮਿੰਟ 2-3 ਮਿੰਟ ਚੁੱਕ ਲਾ, ਰੇਟ ਵੱਧ ਜਾਏਗਾ ਫਿਰ। ਚੱਲ ਰੱਖ 5 ਕਿਲੋ 600 ਕਿਲੋ ਕਬਾੜ ਅਸੀਂ ਆਪਣਾ ਵੇਚਦਾ ਵਾ। ਰਾਣਾ ਉਮਰ ਹੀ ਬੱਚਾ ਪਿੱਛੇ। ਰਾਣਾ ਤੇਰਾ ਸੌਦਾ ਕਰ ਦਵਾਂ ਨਾ ਕਬਾੜ ਦੇ ਵਿੱਚ। 140 ਰੁਪਏ ਕਿਲੋ ਆ ਲਗਨ ਦਾ, ਚੰਗਾ ਰੇਟ ਆ। मेरा तो रेट नहीं लगे। मोटरसाइकिल से राइड से ठीक कराना है।
ਹਾਂ ਰਹਿਣ ਤੇ ਖੋਲ ਦਿੱਤਾ ਜੀ ਹੈ ਪਾਉਂਦਾ ਪਿਆ ਹੁਣ ਖੋਲਿਆ ਹੁਣ ਅੱਛਾ ਤੂੰ ਆਏਗਾ ਫਿੱਟ ਹੋਇਆ ਪਿਆ ਹੋਊਗਾ ਤੇ ਟਾਇਰ ਦੇਤਾ ਹਾਂ ਹੁਣ ਦੇਖ ਕੇ ਆਣੇ ਲਾਉਣਾ ਜਿੱਦਣ ਸੇ ਪਹਿਲੀ ਪਾਵੇ ਹੈ ਪਹਿਲਾਂ ਸਾਡਾ ਇਰਾਦਾ ਸੀ ਵੀ ਨਾ ਘਰ ਜਾ ਕੇ ਗਰਾਜ ਸੈੱਟ ਪਾ ਲਾਂਗੇ ਤੇ ਭਾਈ ਹੁਣ ਆਏ ਇੱਥੇ ਸੋਨੂੰ ਹੁਣਾਂ ਕੋਲ ਇਹਨਾਂ ਕੋਲ ਪਵਾਵਾਂਗੇ ਘਰ ਪਾਉਣ ਦੇ ਨਾਲ ਨਾ ਮਸਲੇ ਜਿਹੜੇ ਬਣਦੇ ਨਾ ਬੈਰਿੰਗ ਸ਼ੈਰਿੰਗ ਕੋਈ ਮਸਲਾ ਨਿਕਲਿਆ ਜਾਂਦਾ ਤਾਂ ਉਹ ਫਿਰ ਹੱਲ ਨਹੀਂ ਹੁੰਦਾ ਹੈਗਾ ਉੱਥੇ ਫਿਰ ਸ਼ੈ ਫਿਰ ਨਾ ਸ਼ਹਿਰੋਂ ਮੰਗਾਉਣੀ ਪੈਂਦੀ ਹੈ ਮਨ ਓਏ ਚਾਹ ਤਾਂ ਮੰਗਾ ਯਾਰ ਹੈ ਜਲਦੀ ਕਰ ਬਸ ਦੋ ਕੱਪ ਆਏ ਹਾਂ ਕਿਸੇ ਨੇ ਬਣੀ ਕਿਉਂ ਕੀ ਕਰੋਗੇ ਰੋਟੀ ਖਾਓਗੇ अभी क्या बोले बड़ी जगह ऊपर क्या करें अच्छा आज भी देखो तो पिक्चर ये तो आया ना तो पूरा मैंने घर पे खाना का साफ है और पालक के लाया ਤੁਹਾਡਾ 1200 ਰੁਪਏ ਬਿੱਲ ਆਇਆ ਇਹਦਾ हां ਇਦਾਂ ਦੀ ਲਵਾ ਲਾ ਉਸ ਪਿੰਡ 'ਚ ਵੀ ਇੱਥੇ ਪਿੱਠੇ ਨਾਲ ਦੂਜਾ ਨਾ ਇੱਥੇ ਤਾਂ यार इससे दूसरा उसे लागू जा कोई ना चाहे थोड़ा टाइम फोन का नंबर आ लगन दा नेट दा ਹੂੰ ਇਸ ਤੋਂ ਬਾਅਦ ਬਟਨ ਦਾ ਨੰਬਰ ਬੋਲਿਆ ਥੋੜੇ ਸਕੋਰ ਕਸਟ ਆਈਆਂ ਭਈਆ ਉੱਥੇ 100 ਸਾਡੀ ਕਾਲੀ ਕਾਪੀਆਂ 100 ਨਹੀਂ 167 ਆ ਅਸੀਂ ਆਪ ਹੀ ਸਾਰਾ ਕਰਕੇ ਦਿੱਤਾ ਹੋਇਆ ਉਹ ਉਹ ਮੇਰੇ ਕੋਲ ਆਇਆ ਗਿਆ ਕੜਛਾ ਨੈਟ ਬਹੁਤ ਸਲੋ ਹੈ ਯਾਰ ਆਪਾਂ ਕੀ ਸੰਭਾਲਣਾ ਆਪਣੇ ਇਹ ਕਰਨੀ ਸੀ ਛੱਡ ਦੋ ਆਜ ਜਲਦੀ ਟੂਰੇ ਆ ਬਾਈ ਕੰਮ ਨੂੰ ਯਾਰ ਕੀ ਹੋਇਆ ਸੈੱਟ ਆ ਕਰਨਾਗਾ ਹੁਣ ਚੈਨ ਕਵਰ ਨਾ ਮਾਰੀ ਅੱਛਾ ਉਹ ਅੱਗੇ ਲੱਗੀ ਨਹੀਂ ਸੀ ਰਬੜ ਰਬੜ ਬਣੇ ਤੋੜ ਦੀ ਸੀ ਹੋਇਆ ਅੱਛਾ ਡਰ ਗਿਆ ਠੀਕ ਆ ਠੀਕ ਹੈ ਸਾਥ ਬਿੱਲ ਬਣਾ ਦੇ ਫਿਰ ਬਣਾਵਾਂਗੇ ਤੂੰ ਦੱਸ ਵੀਡੀਓ ਨਹੀਂ ਬਣਾਣੀ ਹੈ ਵੈਲਸੀ ਵੀਡੀਓ ਨਹੀਂ ਬਣਾਣੀ ਬਣਾ ਠੀਕ ਹੈ ਮਨੋਏ ਠੀਕ ਹੈ ਭਾਈ ਬਣ सही है बड़ी मेहरबानी चल आज अमर होए ठीक है भाई ਠੀਕ ਹੈ अल्लाह हाफिज ਦੂਸਰਾ ਤਾਂ ਆ ਮੈਂ ਨਾ ਹੁਣ ਰੋਡ ਸਾਡੇ ਪਿੰਡ ਜਾਣੀ ਆ ਇਹਦੇ ਮੋਬਾਈਲ ਕਿੱਦਾਂ ਵੀਡੀਓ ਹਾਂਜੀ ਮੋਟਰਸਾਈਕਲ ਤਾਂ ਅਸੀਂ ਆਪਣਾ ਠੀਕ ਕਰਾ ਲਿਆ ਸੀਗਾ ਹੁਣ ਸਿਰਫ ਨਾ ਮੋਟਰਸਾਈਕਲ ਦਾ ਇੱਕ ਮਸਲਾ ਰਹਿ ਗਿਆ ਉਹਦੀ ਵਾਇਰਿੰਗ ਵਾਲਾ ਉਹ ਨਾ ਅਸੀਂ ਆਪ ਹੀ ਕਰ ਲੈਣੀ ਕਿਸੇ ਦਿਨ ਤਾਰਾਂ ਪਈਆਂ ਮੇਰੇ ਕੋਲ ਤਾਰਾਂ ਪਾ ਕੇ ਨਾ ਨਵੀਆਂ ਤੇ ਇਹਨੂੰ ਟਨ ਕਰ ਦਾਂਗੇ ਉੱਪਰ ਤੁਹਾਨੂੰ ਪਤਾ ਅੱਜ ਕੱਲ੍ਹ ਨਾ ਸੀਜ਼ਨ ਚੱਲਦਾ ਪਿਆ ਵੀ ਵਾਢੀਆਂ ਛੱਡੀਆਂ ਹੈਗੀਆਂ ਤੇ ਵੈਲਡਿੰਗ ਦਾ ਕੰਮ ਜਿਹੜਾ ਨਾ ਉਹ ਵੀ ਕਾਫੀ ਜ਼ਿਆਦਾ ਹੁੰਦਾ ਜਿਹਦੀ ਵਜ੍ਹਾ ਤੋਂ ਮੋਬਾਈਲ 'ਤੇ ਚਲਾਉਣ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਤੇ ਤਾਂ ਕਰਕੇ ਨਾ ਸਾਡਾ ਵਲਾਗ ਜਿਹੜਾ ਨਾ ਮੁਖਤਸਰ ਜਿਹਾ ਹੋ ਜਾਂਦਾ ਤੇ ਵਿੱਚ ਕਾਫੀ ਸਾਰਾ ਗੈਪ ਆ ਜਾਂਦਾ ਸਾਡਾ ਅੱਜ ਦਾ ਵਲਾਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼